ਮਾਂ ਪਿਓ ਦੇ ਮਰਨ ਤੋਂ ਬਾਅਦ ਦੋਵਾਂ ਭਰਾਵਾਂ ਫੈਸਲਾ ਕੀਤਾ ਕਿ ਆਪਾਂ ਵੱਖਰੇ ਹੋ ਜਾਂਦੇ ਆ। ਪਰ ਵੱਡੇ ਭਰਾ ਨੂੰ ਪਤਾ ਸੀ ਕਿ ਆਪਣੇ ਘਰ ਸੋਨੇ ਦੇ 10 ਸਿੱਕੇ ਪਏ ਨੇ। ਪਹਿਲਿਆਂ ਵਕਤਾਂ 'ਚ ਬਾਬੇ ਘਰ ਦੀ ਸੇਵਿੰਗ ਜਿਹੜੀ ਸਨ ਉਹ ਇੰਜ ਕਰਦੇ ਸਨ ਵੀ ਸੋਨਾ ਖਰੀਦ ਕੇ ਰੱਖ ਛੱਡਦੇ ਸਨ ਵੀ ਜਦੋਂ ਨਿਆਣੇ ਵੱਡੇ ਹੋਣ ਦੇ ਜਾਂ ਕਿਸੇ ਦੀ ਸ਼ਾਦੀ ਕਰਾਂ ਤੇ ਉਦੋਂ ਕੰਮ ਆਏਗਾ ਸਾਡੇ। ਵੱਡੇ ਭਰਾ ਨੂੰ ਇਸ ਗੱਲ ਦਾ ਪਤਾ ਸੀ, ਨਿੱਕੇ ਭਰਾ ਨੂੰ ਨਹੀਂ ਸੀ ਪਤਾ। ਵੱਡੇ ਭਰਾ ਨੇ ਸੋਚਿਆ ਵੀ ਕੱਲ ਨੂੰ ਅਸੀਂ ਵੱਖਰਿਆਂ ਹੋਣਾ। ਉਹਨੇ ਇੰਜ ਕੀਤਾ, ਸੋਨੇ ਦੇ ਸਿੱਕੇ ਪਾਏ ਇੱਕ ਪਤੀਲੀ ਦੇ ਵਿੱਚ ਤੇ ਉੱਤੇ ਪਾਇਆ ਦੇਸੀ ਘਿਓ ਕਿਲੋ ਤੇ ਭਰਾ ਨੂੰ ਆਂਦਾ ਕਿ ਮੇਰਾ ਫਲਾਣਾ ਸੱਜਣ ਘਿਓ ਮੰਗਦਾ, ਉਹਨੂੰ ਮੈਂ ਘਿਓ ਦੇਣ ਚੱਲਾਂ। ਉਹਨਾਂ ਦੀ ਨਜ਼ਰ ਸੀ ਘਿਓ ਹੀ ਲੈ ਕੇ ਚੱਲਾ। ਉਹ ਜਾ ਕੇ ਉਹਨੂੰ ਦਿਆ ਤੇ ਉਹਨੂੰ ਆਂਦਾ ਯਾਰ ਗੱਲ ਇਹ ਵੀ ਸਾਡੇ ਘਰ ਲੱਗਣਾ ਮਿਸਤਰੀ, ਅਸੀਂ ਹੋਣਾ ਵੱਖਰਿਆਂ ਤੇ ਘਿਓ ਖਰਾਬ ਨਾ ਹੋ ਜਾਵੇ, ਮੈਂ ਤੇਰੇ ਘਰ ਘਿਓ ਰੱਖਣਾ, ਮੇਰਾ ਘਿਓ ਰੱਖ ਲੈ, ਅਸੀਂ ਮਿਸਤਰੀ ਜਿੱਦਣ ਹਟੇਗਾ ਉਦੋਂ ਲੈ ਜਾਵਾਂਗਾ। ਉਹ ਯਾਰ ਨੇ ਵੀ ਫੜ ਕੇ ਰੱਖ ਦਿੱਤਾ। ਪਿੱਛੋਂ ਦੋਵੇਂ ਭਰਾ ਵੱਖਰੇ ਹੋ ਗਏ। ਲੇਕਿਨ ਉਸ ਯਾਰ ਦੇ ਘਰ ਪ੍ਰਾਹੁਣੇ ਆ ਗਏ ਵਾਹਵਾ ਸਾਰੇ ਤੇ ਉਹਨਾਂ ਦੇ ਘਰ ਘਿਓ ਨਾ ਹੋਵੇ। ਜਨਾਨੀ ਉਹਦੀ ਆਂਦੀ ਘਿਓ ਕੋ ਨਹੀਂ। ਉਹਨੇ ਸੋਚਿਆ ਨਾ ਕਿ ਅੱਛਾ ਯਾਰ ਦਾ ਘਿਓ ਇਹਨੂੰ ਵਰਤ ਲੈਂਦੇ ਆ ਤੇ ਬਾਅਦ 'ਚ ਜਦੋਂ ਉਹ ਲੈਣ ਆਏਗਾ ਉਹਨੂੰ ਕਿਸੇ ਕੋਲੋਂ ਲੈ ਕੇ ਦੇ ਦਿਆਂਗੇ। ਉਹਨੇ ਇੰਝ ਕੀਤਾ, ਉਹ ਘਿਓ ਜਦੋਂ ਪਾਣ ਲੱਗੇ ਹਾਂਡੀ ਦੇ ਵਿੱਚ ਤੱਤਾ ਕਰ ਕੀਤਾ ਤਾਂ ਥੱਲਿਓ ਸੋਨੇ ਦੇ ਸਿੱਕੇ ਨਿਕਲੇ। ਜਦੋਂ ਸੋਨੇ ਦੇ ਸਿੱਕੇ ਨਿਕਲੇ ਉਹ ਯਾਰ ਵੀ ਬੇਈਮਾਨ ਹੋ ਗਿਆ। ਉਹਨੇ ਕਿਹਾ ਮੈਨੂੰ ਤੇ ਘਿਓ ਦਾ ਹੱਕ ਗਿਆ ਤੇ ਇਹਦੇ ਚੰਗੀ ਭਲੀ ਮਾਲੀਅਤ ਦਾ ਸੋਨਾ ਮੈਂ। ਉਹਨੇ ਸੋਨਾ ਕੱਢ ਲਿਆ, ਕੱਢ ਕੇ ਤੇ ਉਹਨੇ ਆਪਣਾ ਘਿਓ ਵਰਤ ਲਿਆ। ਵਰਤਣ ਤੋਂ ਬਾਅਦ ਘਿਓ ਲਿਆਣ ਕੇ ਉਹਦੀ ਪਤੀਲੀ ਪੂਰੀ ਕਰਕੇ ਰੱਖ ਦਿੱਤੀ। ਜਦੋਂ ਇਧਰੋਂ ਟਿਕ ਟਕਾ ਹੋ ਗਿਆ, ਕੰਧਾਂ ਕੁੰਧਾਂ ਵੱਜ ਗਈਆਂ, ਗਿਆ ਘਿਓ ਲੈਣ ਵਾਸਤੇ। ਜਦੋਂ ਘਿਓ ਲਿਆਣ ਕੇ ਤੇ ਘਰ ਰੱਖਿਆ ਨਾ, ਰੱਖ ਕੇ ਤੇ ਵਹਿੰਦਾ ਦੇ ਵਿੱਚੋਂ ਸੋਨਾ ਨਹੀਂ ਨਿਕਲਦਾ। ਵਾਪਸੀ ਭੱਜਿਆ ਜਾਂਦਾ ਆਪਣੇ ਯਾਰ ਕੋ, ਆਂਦਾ ਯਾਰ ਵਿੱਚ ਉਹਦੇ 'ਚ ਸੋਨੇ ਦੇ ਸਿੱਕੇ ਸਨ, ਤੂੰ ਮੇਰੇ ਸੋਨੇ ਦੇ ਸਿੱਕੇ ਕੱਢ ਲਏ। ਉਹਨੇ ਆਖਿਆ ਨਹੀਂ ਭਾਈ ਤੂੰ ਮੈਨੂੰ ਕਿਹਾ ਸੀ ਸੋਨਾ। ਉਹਨੇ ਆਖਿਆ ਨਹੀਂ। ਆਂਦਾ ਤੂੰ ਘਿਓ ਦਿੱਤਾ ਸੀ, ਘਿਓ ਆਪਣਾ ਤੂੰ ਵਾਪਸ ਲੈ ਗਿਆ। ਉਹ ਆਖਣ ਲੱਗ ਪਿਆ ਨਹੀਂ ਮੇਰੇ 10 ਸੋਨੇ ਦੇ ਸਿੱਕੇ। ਹੁਣ ਯਾਰ ਨੂੰ ਵੀ ਪਤਾ ਸੀ ਉਹ ਬੇਈਮਾਨ। ਜੋ ਉਹਨੇ ਕਿਹਾ ਯਾਰ ਇੰਜ ਕਰ ਲੈ, ਤੂੰ ਇਕੱਠ ਕਰ ਲੈ, ਬੰਦੇ ਇਕੱਠੇ ਕਰ ਲੈ, ਜੋ ਬੰਦੇ ਫੈਸਲਾ ਕਰ ਦੇਣ ਮੈਂ ਮੰਨ ਲਾਂਗਾ, ਮੈਂ ਤੇਰੀ ਯਾਰੀ ਦੀ ਖਾਤਰ ਆ ਕੁਛ ਕਰ ਸਕਣਾ। ਹੁਣ ਉਹਨੇ ਸੋਚਿਆ ਵੀ ਭਰਾ ਨਾਲ ਬੇਈਮਾਨੀ ਕੀਤੀ ਸੀ, ਹੁਣ ਲੋਕ ਰਿਸ਼ਤੇਦਾਰ ਸੱਜਣ ਬੇਲੀ ਪੂਰਾ ਪਿੰਡ ਮੈਨੂੰ ਲਾਹਨਤਾਂ ਪਾਏਗਾ। ਹਕੀਕਤਾਂ ਨੇ ਲੋਕ ਲਾਹਨਤਾਂ ਪਾਉਂਦੇ ਨੇ, ਇਵੇਂ ਦੇ ਬੰਦੇ ਨੂੰ ਕੋਈ ਮੂੰਹ ਤੇ ਪਾ ਦਿੰਦੇ ਨੇ ਤਗੜੇ ਤੇ ਜਿਹੜੇ ਮਾੜੇ ਨੂੰ ਢਿੱਡ 'ਚ ਪਾਉਂਦੇ। ਉਹਨੇ ਸੋਚਿਆ ਹੁਣ ਮੈਂ ਬਿਜ਼ਤ ਹੋਵਾਂ ਦਾ। ਚੁੱਪ ਕਰਕੇ ਬੇਈਮਾਨ ਨੇ ਸਿਰ ਥੱਲੇ ਸੁੱਟਿਆ ਤੇ ਆਪਣੇ ਘਰ ਆ ਗਿਆ। ਆਣ ਕੇ ਰੋਣ ਲੱਗ ਪਿਆ। ਬੁੱਢੀ ਨੇ ਪੁੱਛਿਆ ਕੀ ਹੋਇਆ? ਨਾ ਗੱਲ ਹੈ ਵੀ ਮੈਂ ਭਰਾ ਨੂੰ ਦਿੱਤਾ ਸੀ ਗੇੜਾ, ਆਪਣੇ ਘਰ ਸੋਨਾ ਪਿਆ ਸੀ, ਲੇਕਿਨ ਅਗਰ ਮੈਂ ਅੱਧ ਭਰਾ ਨੂੰ ਦੇ ਦਿੰਦਾ ਉਦੋਂ 5 ਸੋਨੇ ਦੇ ਸਿੱਕੇ ਤੇ 5 ਮੈਨੂੰ ਫ੍ਰੀ ਦੇ ਵਿੱਚ ਵੱਜ ਜਾਣੇ ਸਨ। ਅੱਜ ਮੈਂ ਭਰਾ ਨੂੰ ਵੀ ਗੇੜਾ ਦਿੱਤਾ ਤੇ ਆਪਣੇ ਵੀ ਮੇਰੇ ਜਾਂਦੇ ਰਹੇ ਨੇ। ਮੇਰੇ ਵਾਲਾ ਹੱਕ ਜਿਹੜਾ ਹਿੱਸਾ ਸੀ ਅਸਲ ਉਵੇਂ ਹੀ ਨਹੀਂ ਰਿਹਾ। ਮੈਂ ਨਾ ਬੜੇ ਸਾਰੇ ਬੰਦੇ ਵੱਖਰਿਆਂ ਹੋਣ ਲੱਗਿਆ। ਕਈ ਨਿੱਕੇ ਭਰਾ ਵੱਡਿਆਂ ਨੂੰ ਦਾ ਲਾਉਂਦੇ ਨੇ, ਕਈ ਵੱਡੇ ਨਿੱਕਿਆਂ ਨੂੰ ਲਾਉਂਦੇ ਨੇ। ਪਰ ਮੈਂ ਨਾ ਜਿੰਨਾ ਦਾ ਲਾਇਆ ਹੁੰਦਾ, ਡੰਗਰ ਵੰਡਣ ਲੱਗਿਆ ਜਾਂ ਜ਼ਮੀਨ ਵੰਡਣ ਲੱਗਿਆ ਜਾਂ ਡੇਰੇ ਤੇ ਕੋਈ ਮੋਟਰ ਟਰਪੈਨਾ ਵੰਡਣ ਲੱਗਿਆ, ਉਹਨਾਂ ਦੀ ਪੂਰੀ ਨਹੀਂ ਪੈਂਦੀ। ਉਹਨਾਂ ਦੇ ਜਦੋਂ ਆਖਰੀ ਵਕਤ ਆਉਂਦਾ, ਉਹਨਾਂ ਦੇ ਨਿਆਣੇ ਉਹਨਾਂ ਦੇ ਵਹਿੰਦਿਆਂ ਜੋ ਹਰਾਮ ਉਹਨਾਂ ਇਕੱਠਾ ਕੀਤਾ ਹੁੰਦਾ ਜਾਂ ਜਾੜਦੇ ਨੇ, ਨਸ਼ਾ ਕਰਦੇ ਨੇ, ਕਿਸੇ ਨਾ ਕਿਸੇ ਬਗੈਰਤੀ ਤੇ ਉਹਨਾਂ ਦੀ ਔਲਾਦ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਹੀ ਉਜਾੜ ਦਿੰਦੀ ਹੈ। ਪਰਤ ਕੇ ਬੁੱਢੇ ਬਾਰੇ ਰੋਂਦੇ ਨੇ, ਮੰਜੀ ਤੇ ਪੈ ਜਾਂਦੇ ਨੇ, ਫਿਰ ਆਉਂਦੇ ਨੇ ਮੇਰਾ ਫਲਾਣਾ ਰਿਸ਼ਤੇਦਾਰ ਮੇਰਾ ਪਤਾ ਲੈਣ ਨਹੀਂ ਆਉਂਦਾ, ਫਲਾਣਾ ਸੱਜਣ ਮੈਨੂੰ ਮਿਲਦਾ ਨਹੀਂ। ਮੈਂ ਨਾ ਜਦੋਂ ਉਹਨਾਂ ਨਾਲ ਜਵਾਨੀ ਦੇ ਵਿੱਚ ਚੰਗੀ ਨਹੀਂ ਕੀਤੀ, ਜਦੋਂ ਉਹਨਾਂ ਦਾ ਹੱਕ ਖਾਧਾ ਵੇ ਤੇ ਤੁਹਾਡੇ ਨਾਲ ਤੁਹਾਡੀ ਔਲਾਦ ਕਿਵੇਂ ਚੰਗਾ ਕਰ ਸਕਦੀ ਹੈ, ਤੁਹਾਡੇ ਭੈਣ ਭਰਾ ਕਿਵੇਂ ਚੰਗਾ ਕਰ ਸਕਦੇ ਨੇ। ਮੈਂ ਨਾ ਅੱਜ ਵੇਲਾ ਜਵਾਨੀ ਦੇ ਵਿੱਚ ਜੇ ਕਿਸੇ ਨੇ ਆਪਣੇ ਭੈਣ ਭਰਾ ਨਾਲ ਜ਼ਿਆਦਤੀ ਕੀਤੀ, ਜਦੋਂ ਹੱਕ ਖਾਧਾ ਤੇ ਉਹਨੂੰ ਵਾਪਸ ਕਰ ਦਿਓ।